Welcome back to News TV 84 ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਸਮੂਹ ਸਰੋਤਿਆਂ ਨੂੰ ਵੀ ਤੇ ਦਰਸ਼ਕਾਂ ਨੂੰ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਅੱਜ ਦੇ ਸੈਕਿੰਡ ਸੈਗਮੈਂਟ ਦੇ ਵਿੱਚ ਅਸੀਂ ਤੁਹਾਨੂੰ ਨਾਲ ਸਪੈਸ਼ਲੀ ਇਹ ਗੁਰਮੀਤ ਸਿੰਘ ਪਿੰਕੀ ਦਾ ਜਿਹੜਾ ਖੁਲਾਸਾ ਕੀਤਾ ਹੈ, ਜਿਹੜਾ ਇੰਕਸ਼ਾਫ ਕੀਤਾ ਹੈ, ਉਸ ਬਾਰੇ ਵਿਸ਼ੇਸ਼ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਇਸ ਸੰਬੰਧੀ ਅਸੀਂ ਕਾਫੀ ਸਾਰੀਆਂ ਵੱਖ-ਵੱਖ ਸ਼ਖਸੀਅਤਾਂ ਦੇ ਆਲਰੇਡੀ ਵਿਚਾਰ ਲੈ ਚੁੱਕੇ ਹਾਂ, ਪਰ ਤੁਹਾਡੇ ਫੇਸਬੁੱਕ ਤੇ ਤੁਸੀਂ ਇਸ ਸੰਬੰਧੀ ਇੱਕ ਆਰਟੀਕਲਸ ਵੀ ਲਿਖਿਆ ਸੀ ਜਿਸ ਵਿੱਚ ਮੈਂਸ਼ਨ ਕੀਤਾ ਕਿਸ ਤਰ੍ਹਾਂ ਸਿੱਖਾਂ ਨੂੰ ਭੰਬਲ ਭੁੱਸੇ ਦੇ ਵਿੱਚ ਪਾਇਆ ਜਾ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਓਵਰਆਲ ਇਸ ਖੁਲਾਸੇ ਬਾਰੇ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਜੀ ਰੀਤ ਜੀ, ਕਿਉਂਕਿ ਹਰੇਕ ਵੱਖਰੇ ਵੱਖਰੇ ਜਿੰਨੇ ਵੀ ਤੁਸੀਂ ਕਹਿ ਰਹੇ ਹੋ ਕਿ ਵੱਖਰੇ ਵੱਖਰੇ ਜਿਹੜੇ ਲੋਕਾਂ ਦੇ ਵੱਖਰੇ ਵੱਖਰੇ ਪ੍ਰਤੀਕਰਮ ਨੇ ਜੀ, ਤੇ ਇਹ ਵਾਕਈ ਗੱਲ ਸਹੀ ਆ। ਜੋ ਮੈਂ ਇਸ ਚੀਜ਼ ਨੂੰ ਸਰਮਾਈਜ਼ ਕੀਤਾ ਸੀਗਾ ਉਹ ਇਹੀ ਸੀਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਾ ਹੋਰ ਬੜੀ ਅਜੀਬ ਜੀ ਦਾਸਤਾਨ ਸਾਡੇ ਅੱਗੇ ਹੋਣੀ ਆ ਜਿਹਨੇ ਸਿੱਖਾਂ ਦੇ ਵਿੱਚ ਹੋਰ ਭਰਮ ਭੁਲੇਖੇ ਪਾਉਣੇ ਆ। ਓਕੇ, ਹੁਣ ਜਦੋਂ ਅਸੀਂ ਪਿੰਕੀ ਦਾ ਜਿਹੜਾ ਪਹਿਲਾ ਇੰਕਸ਼ਾਫ ਸੀਗਾ, ਬੜਾ ਸਿੰਪਲ ਜਿਹਾ ਇੰਕਸ਼ਾਫ ਸੀਗਾ। ਉਹਦੇ ਵਿੱਚ ਉਹਨੇ ਇਹ ਦੱਸਿਆ ਵੀ ਮੇਰੇ ਨਾਲ ਧੱਕਾ ਹੋਇਆ, ਅਵਤਾਰ ਗੋਲੇ ਨੂੰ ਉਹਨੇ ਕਤਲ ਨਹੀਂ ਕੀਤਾ, ਔਰ ਜਿਹਦੇ ਵਿੱਚ ਉਹ ਆਪਣੀ ਬੇਗੁਨਾਹੀ ਦੇ ਸਬੂਤ ਜਿਵੇਂ ਕਿ ਭਾਰਤ ਦੇ ਉਸ ਤੰਤਰ ਦੇ ਵਿੱਚ ਲੋਕੀ ਲੈ ਕੇ ਆਉਂਦੇ ਆ ਕਿ ਐਲੀਬਾਈ ਆਪਣੀ ਪ੍ਰੂਵ ਕਰ ਦਿੰਦੇ ਸਿਚੁਏਸ਼ਨ ਵੀ ਹਾਂ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ। ਇਹ ਕੋਈ ਨਵਾਂ ਤੌਰ ਤਰੀਕਾ ਨਹੀਂ ਹੈਗਾ। ਕੋਈ ਰੇਪ ਕੇਸ ਹੋਵੇ ਤਾਂ ਵੀ ਉਹਦੇ ਵਿੱਚ ਇਹ ਸਿਚੁਏਸ਼ਨ ਲੈ ਕੇ ਆਈ ਜਾਂਦੀ ਆ। ਕਿਸੇ ਦਾ ਕਤਲ ਕਰ ਦਿੱਤਾ ਜਾਵੇ ਤਾਂ ਵੀ ਉਹਦੇ 'ਚ ਇਹ ਕਰਦੇ ਜੀ ਹਾਂਜੀ ਅਸੀਂ ਤਾਂ ਕਾਠਮੰਡੂ ਸੀਗੇ, ਅਸੀਂ ਤਾਂ ਜੀ ਕਲਕੱਤੇ ਘੁੰਮਦੇ ਫਿਰਦੇ ਸੀਗੇ, ਆਹ ਹੋਟਲ ਦਾ ਬਿੱਲ ਹੈਗਾ, ਜਿਹੜੇ ਕਿ ਬਣਾਏ ਜਾ ਸਕਦੇ ਆ। ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਜੀ। ਉਹ ਤੋਂ ਉਪਰੰਤ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਉਹ ਤੋਂ ਬਾਅਦ ਪਿੰਕੀ ਦੇ ਜਿਹੜੇ ਇੰਕਸ਼ਾਫ ਸੀਗੇ ਉਹ ਵੱਖਰੇ ਵੱਖਰੇ ਹੁੰਦੇ ਗਏ। ਉਹਨਾਂ ਦੇ ਵਿੱਚ ਉਹ ਸਾਰੇ ਦਰਿੰਦੇ ਪੁਲਿਸ ਆਫਿਸਰ ਜਿਨ੍ਹਾਂ ਦੇ ਨਾਂ ਆਮ ਲੋਕਾਂ ਦੀ ਜ਼ੁਬਾਨ ਦੇ ਉੱਤੇ ਹੈਗੀ ਸੀ, ਸੰਤ ਕੁਮਾਰ ਹੋ ਗਿਆ, ਸ਼ਿਵ ਕੁਮਾਰ ਹੋ ਗਿਆ, ਸੈਣੀ ਹੋ ਗਿਆ, BS ਗਿੱਲ ਹੋ ਗਿਆ, ਮਨਮੋਹਨ ਸਿੰਘ ਹੋ ਗਿਆ, ਉਹਦੇ 'ਚ ਜਿਹੜਾ ਸ਼ਮਸ਼ੇਰ ਹੈਗਾ ਇਹਨਾਂ ਦੇ ਨਾਲ ਦਾ ਉਹ ਹੋ ਗਿਆ। ਜਦ ਕਿ ਇਹ ਗੱਲ ਜਿਹੜੀ ਹੈਗੀ ਆ ਇਹ ਅੱਖੀਂ ਦੇਖੀ ਸਾਡੀ ਗੱਲ ਆ, ਕਿਉਂਕਿ ਅਸੀਂ ਮੈਂ PAU ਦੇ ਵਿੱਚ ਸਟੂਡੈਂਟ ਸੀ ਤੇ ਸਾਨੂੰ ਪਤਾ ਕਿ ਇੱਕ ਦਹਿਸ਼ਤ ਦਾ ਵਣਜਾਰਾ ਸੀ ਇਹ ਜਿਹੜਾ ਪਿੰਕੀ ਅੱਜ ਇਹ ਗੱਲ ਕਰ ਰਿਹਾ ਲੋਕਾਂ ਦਾ। ਅੱਜ ਇਹ ਵੀ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਸਿੱਖ ਨੇ, ਜਿਹੜੇ ਫੇਸਬੁੱਕੀ ਸਿੱਖ ਨੇ ਜਾਂ ਭਾਰਤਵਾਦੀ ਸਿੱਖ ਨੇ, ਮੈਂ ਇੱਥੇ ਇਹ ਮੁਆਫੀ ਜ਼ਰੂਰ ਚਾਹੁੰਦਾ। ਮੈਂ ਕੋਈ ਇਹ ਗੱਲਾਂ ਕਹਿ ਕੇ ਵੰਡੀ ਨਹੀਂ ਪਾਉਣ ਦੀ ਹੋਰ ਕੋਸ਼ਿਸ਼ ਕਰਨੀ ਚਾਹੁੰਦਾ ਕਿ ਹਾਂਜੀ ਆਹ ਜੱਟ ਸਿੱਖ ਨੇ, ਆਹ ਭਾਪਾ ਸਿੱਖ ਨੇ, ਆਹ ਚਮਾਰ ਸਿੱਖ ਨੇ, ਆਹ ਹੁਣ ਭਾਰਤਵਾਦੀ ਸਿੱਖ ਨੇ ਤੇ ਜਾਂ ਆਹ ਜਿਹੜੇ ਹੈਗੇ ਨੇ ਉਹ ਫੇਸਬੁੱਕੀ ਸਿੱਖ ਨੇ ਜੀ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਵਿੱਚ ਸੋ ਕਾਲਡ ਸਿਆਣੇ ਨੇ, ਹਾਂਜੀ, ਹੁਣ ਉਹਨਾਂ ਨੇ ਇਹ ਗੱਲ ਚੱਕਣੀ ਸ਼ੁਰੂ ਕਰ ਦੇਣੀ ਕਿ ਦੇਖੋ ਪਿੰਕੀ ਇੰਕਸ਼ਾਫ ਕਰ ਰਿਹਾ, ਘੱਟੋ ਘੱਟ ਕੋਈ ਨਾ ਕੋਈ ਚੀਜ਼ ਤਾਂ ਸਾਹਮਣੇ ਆ ਰਹੀ ਆ। ਮੈਂ ਇਹ ਕਹਿਣਾ ਕਿ ਜਿਹੜੀਆਂ ਚੀਜ਼ਾਂ ਦਾ ਉਹ ਇੰਕਸ਼ਾਫ ਕਰ ਰਿਹਾ, ਹੁਣ ਅਗਲਾ ਵਿਵੇਕ ਜਿਹੜਾ ਹੈਗਾ ਸਾਨੂੰ ਵਰਤਣਾ ਪੈਣਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਸੌਟੀ ਦੇ ਉੱਤੇ ਖਰੀਆਂ ਉਤਰਦੀਆਂ, ਕਿਹੜੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਉਤਰਦੀਆਂ। ਫੋਰ ਐਗਜ਼ਾਮਪਲ ਜੀ, ਉਹਨੇ ਜਿੰਨੇ ਕੁ ਵੀ ਇੰਕਸ਼ਾਫ ਕੀਤੇ ਨੇ ਉਹਨੇ ਆਪਣੀ ਜਿਹੜੀ ਸ਼ਮੂਲੀਅਤ ਹੈਗੀ ਆ ਉਹ ਕਿਤੇ ਵੀ ਉਸ ਤਰੀਕੇ ਦੀ ਨਹੀਂ ਦਿਖਾਈ ਵੀ ਜਿਹਦੇ ਨਾਲ ਉਹਦੇ ਉੱਤੇ ਕਾਨੂੰਨ ਦਾ ਸ਼ਿਕੰਜਾ ਜਿਹੜਾ ਹੈਗਾ ਉਹ ਕੱਸਿਆ ਜਾ ਸਕੇ। ਹੁਣ ਜਿਵੇਂ ਉਹ ਗੱਲ ਕਰਦਾ ਜਦੋਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਕਤਲ ਕੀਤਾ ਜਾਂਦਾ, ਜਿਹਦਾ ਉਹ ਸਾਰੇ ਦਾ ਸਾਰਾ ਦੋਸ਼ ਮੜ ਦਿੰਦਾ ਪੂਲੇ ਦੇ ਉੱਤੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਕਤਲ ਜਿਹੜੇ ਨੇ ਉਹ ਪੂਲੇ ਨੇ ਕਰਵਾਏ ਸੀ, ਪਰ ਜਿਹੜੀਆਂ ਉਹ ਵਿੱਚੋਂ ਐਸਕੇਪ ਰੂਟ ਲੈ ਕੇ ਜਾਂਦਾ, ਉਹ ਇਹ ਲੈ ਕੇ ਜਾਂਦਾ ਕਿ ਚੰਡੀਗੜ੍ਹ ਗਿਆ ਉਹ ਜ਼ਰੂਰ ਸੀ, ਪਰ ਫਿਰ ਕਿਉਂਕਿ ਉਹਦੇ ਕੋਲ ਸ਼ਸਤਰ ਨਹੀਂ ਸੀ, ਉਹਦੇ ਕੋਲ ਹਥਿਆਰ ਨਹੀਂ ਸਨ, ਤਾਂ ਕਰਕੇ ਉਹ ਹਥਿਆਰ ਲੈਣ ਜਿਹੜਾ ਲੁਧਿਆਣੇ ਚਲਾ ਜਾਂਦਾ ਜੀ। ਹੁਣ ਸਵਾਲ ਇੱਥੇ ਪੈਦਾ ਹੁੰਦਾ ਵੀ ਕੀ ਗੱਲ ਸੈਣੀ ਕੋਲ ਹਥਿਆਰਾਂ ਦਾ ਘਾਟਾ ਸੀ? ਜੇ ਅਜੀਤ ਪੂਲੇ ਕੋਲ ਹਥਿਆਰ ਹੋ ਸਕਦੇ ਨੇ ਹਾਂਜੀ ਤੇ ਫਿਰ ਉਹ ਹਥਿਆਰ ਸੈਣੀ ਵੀ ਉਹਨੂੰ ਦੇ ਸਕਦਾ ਵੀ ਹਾਂ ਕਾਕਾ ਆਹ ਚੱਕ ਹਥਿਆਰ ਤੇ ਤੂੰ ਜਿਹੜਾ ਬਲਵਿੰਦਰ ਸਿੰਘ ਜਟਾਣਾ ਨੇ ਉਹਨਾਂ ਦੇ ਘਰਦਿਆਂ ਦਾ ਕਤਲ ਕਰਕੇ ਆ। ਹੁਣ ਇਹ ਗੱਲ ਕਹਿਣੀ ਵੀ ਮੈਂ ਤਾਂ ਚਲੋ ਲੁਧਿਆਣੇ ਚਲਾ ਗਿਆ ਸੀਗਾ, ਉੱਥੋਂ ਮੈਂ ਹਥਿਆਰ ਲੈਣ ਗਿਆ ਸੀ। ਮੈਨੂੰ ਇਹ ਲੱਗਦਾ ਵੀ ਇਹ ਇੱਕ ਮੈਂ ਇਹ ਕਹਿਣਾ ਕਿ ਬਹੁਤ ਸ਼ਾਤਰ ਦਿਮਾਗ ਆ ਉਹਦਾ, ਜਿਹੜਾ ਇਸ ਤਰੀਕੇ ਦਾ ਬਹਾਨਾ ਹੈਗਾ। ਮੈਨੂੰ ਇਹ ਲੱਗ ਰਿਹਾ ਵੀ ਜਿੱਦਾਂ ਤੀਸਰੀ ਦੇ ਜਵਾਕ ਦਾ ਇੱਕ ਬਹਾਨਾ ਹੁੰਦਾ, ਮੈਨੂੰ ਉਹਦੇ ਗੱਲ 'ਚ ਕੋਈ ਸੱਚਾਈ ਨਹੀਂ ਲੱਗਦੀ। ਤੇ ਫਿਰ ਦੂਸਰੀ ਗੱਲ ਇਹ ਕਰਦਾ ਪਿਆ
ਵੀ ਮੈਂ ਜਿਹੜੇ ਨੇ 5% ਅਜੇ ਖੁਲਾਸੇ ਕੀਤੇ ਨੇ, 95% ਜਿਹੜੇ ਉਹ ਆਉਣੇ ਬਾਕੀ ਨੇ। ਹਾਂਜੀ। ਹੁਣ ਉਹਨਾਂ ਖੁਲਾਸਿਆਂ ਦੇ ਵਿੱਚ ਜਿਹੜੀ ਉਹਦੀ ਮਨੋਵਿਰਤੀ ਆ ਉਹ ਕੋਈ ਵੀ ਇਸ ਤਰੀਕੇ ਦੀ ਨਹੀਂ ਲੱਗ ਰਹੀ ਕਿ ਉਹਦੇ ਵਿੱਚ ਕੋਈ ਕੰਪੰਕਸ਼ਨ ਹੈਗੀ ਆ, ਉਹਦੇ ਵਿੱਚ ਕੋਈ ਪਛਤਾਵਾ, ਕੋਈ ਰਿਮੋਰਸ ਵਾਲੀ ਗੱਲ ਹੈਗੀ ਆ। ਉਹ ਸਿਰਫ ਇੱਕ ਵੈਂਜੈਂਸ ਹੈਗੀ ਆ। ਉਹ ਸਿਰਫ ਤੇ ਸਿਰਫ ਮੈਂ ਕਹੂੰਗਾ ਕਿ ਬਦਲੇ ਦੀ ਭਾਵਨਾ ਕਿ ਮੈਨੂੰ ਵਰਤਿਆ ਗਿਆ, ਉਹਨੂੰ ਇਸ ਤਰੀਕੇ ਦਾ ਇੱਕ ਅਹਿਸਾਸ ਹੋ ਰਿਹਾ, ਅਹਿਸਾਸੇ ਕਮਤਰੀ ਕਿ ਮੈਨੂੰ ਵਰਤਿਆ ਗਿਆ ਤੇ ਉਹ ਤੋਂ ਬਾਅਦ ਮੇਰੀ ਸਾਰ ਨਹੀਂ ਲਈ ਗਈ ਜੀ। ਹੁਣ ਉਸ ਵਰਤ ਹੋਣ ਦੇ ਜਿਹੜੀ ਉਹਦੀ ਕਿਹੜ ਆ, ਜਿਹੜੀ ਉਹਦੇ ਅੰਦਰ ਹੁਣ ਨਫ਼ਰਤ ਹੈ ਉਹ ਬਾਹਰ ਨਿਕਲ ਰਹੀ ਆ। 50 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਉਹਨੇ ਇੱਕ ਇਨਵੈਸਟਮੈਂਟ ਕੀਤੀ ਆ ਜਿਹਦੀ ਉਹ ਕਰੋੜ 2 ਕਰੋੜ ਰੁਪਈਏ ਉਹ ਭਾਲ ਰਿਹਾ। ਹੋ ਸਕਦਾ ਕਿ ਜਿਸ ਤਰੀਕੇ ਨਾਲ ਸੁਰਜੀਤ ਬਾਜੀਗਰ ਜਿਹੜਾ ਹੈਗਾ ਆ ਉਹਨੂੰ ਚੁੱਪ ਕਰਾਤਾ ਗਿਆ, ਹੋ ਸਕਦਾ ਇਹਨੂੰ ਵੀ ਚੁੱਪ ਕਰਾ ਦਿੱਤਾ ਜਾਵੇ ਜੀ। ਪਰ ਨਾਲ ਦੀ ਨਾਲ ਤੁਸੀਂ ਜਿਹੜੀਆਂ ਉਹਦੀਆਂ ਕਿਸ਼ਤਾਂ ਆਈਆਂ ਨੇ ਸਰਦਾਰ ਕੰਵਰ ਨੇ, ਉਹ ਜਿਹੜੀਆਂ ਸੰਧੂ ਨੇ ਪੇਸ਼ ਕੀਤੀਆਂ ਨੇ, ਹੁਣ ਉਹਨਾਂ ਦੇ ਵਿੱਚ ਤੁਹਾਨੂੰ ਕਿਸੇ ਨੂੰ ਵੀ, ਸਾਡੇ ਸਰੋਤੇ ਜਾਂ ਦਰਸ਼ਕ, ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਇਹ ਗੱਲ ਲੱਗੀ ਹੋਊਗੀ ਵੀ ਪਿੰਕੀ ਨੂੰ ਆਪਣੇ ਕੀਤੇ ਹੋਏ ਗੁਨਾਹਾਂ ਦਾ, ਜਾਂ ਜਿਹਨੇ ਵੀ ਉਹ ਗੁਨਾਹ ਕੀਤੇ ਨੇ, ਜੇ ਉਹਨਾਂ 'ਚ ਸ਼ਾਮਲ ਨਹੀਂ ਵੀ ਸੀ, ਘੱਟੋ ਘੱਟ ਉਹਨੇ ਗੁਨਾਹ ਦੇਖੇ ਤਾਂ ਸੀ ਨਾ। ਮੈਨੂੰ ਨਹੀਂ ਲੱਗਦਾ ਕਿ ਉਹਦੀ ਆਤਮਾ ਦੇ ਉੱਤੇ ਕੋਈ ਰੱਤੀ ਭਰ ਵੀ ਬੋਝ ਹੈ। ਜਿਸ ਤਰੀਕੇ ਦੇ ਨਾਲ ਜਿਹੜੇ ਉਹਦੇ ਜੈਸਚਰਸ ਨੇ, ਜਿਸ ਤਰੀਕੇ ਨਾਲ ਉਹ ਜਦੋਂ ਬੰਦਾ ਮਰਦਾ ਪਿਆ ਤੇ ਉਹ ਬੜੀ ਖੁਸ਼ੀ ਦੇ ਨਾਲ ਕਹਿੰਦਾ, ਹੱਸ ਕੇ ਉਹ ਗੱਲ ਕਰ ਰਿਹਾ ਕਿ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਫਿਰ ਉਹਨੇ ਕਿਹਾ ਵੀ ਜਿਹੜੀ ਉਹਦੀ ਪਖਾਨੇ ਵਾਲੀ ਜਗ੍ਹਾ ਦੇ ਵਿੱਚ ਉਹ ਇੱਕ ਰੋਡ ਧੱਕੀ ਜਾਂਦੀ ਜਿਹਦੇ ਕਰਕੇ ਉਹਦੀ ਮੌਤ ਹੁੰਦੀ ਆ। ਮੇਰਾ ਖਿਆਲ ਪਿੰਕੀ ਦੀ ਗੱਲ ਹੋ ਰਹੀ ਆ, ਉਹਦੀ ਮੌਤ ਹੁੰਦੀ ਆ ਜੀ। ਹੁਣ ਉਹ ਕਹਿ ਰਿਹਾ ਵੀ ਉਹ ਤੋਂ ਬਾਅਦ ਫਿਰ ਇਹ ਹੱਸਦਾ ਨਹੀਂ, ਉਹ ਤੋਂ ਬਾਅਦ ਫਿਰ ਮੈਂ ਕੀ ਕਹਿਣਾ ਜੀ, ਉਹ ਮਰ ਗਿਆ ਬੰਦਾ। ਜਾਣੀ ਕਿ ਉਹਦੇ ਜ਼ਿਹਨ ਦੇ ਵਿੱਚ, ਉਹਦੀ ਰੂਹ ਦੇ ਉੱਤੇ ਕੋਈ ਵੀ ਇਹੋ ਜਿਹਾ ਬੋਝ ਨਹੀਂ ਹੈ ਕਿ ਤੁਸੀਂ ਉੱਥੇ ਬੰਦੇ ਮਾਰੇ ਨੇ, ਕੋਈ ਤੁਸੀਂ ਕਬੂਤਰ ਨਹੀਂ ਮਾਰੇ ਹੈਗੇ, ਕੋਈ ਤੁਸੀਂ ਕੁੱਤੇ ਨਹੀਂ ਮਾਰੇ ਹੈਗੇ, ਤੁਸੀਂ ਬੰਦੇ ਮਾਰੇ ਨੇ। ਔਰ ਉਹਦੀ ਰੂਹ ਦੇ ਵਿੱਚ, ਰੂਹ ਦੇ ਉੱਤੇ ਕੋਈ ਫਰਕ ਨਹੀਂ ਹੈਗਾ। ਫਿਰ ਉਹ ਇਹ ਗੱਲਾਂ ਕਰਦਾ ਕਿ ਹੌਲੀ ਹੌਲੀ ਉਹਨੇ ਜਿੰਨੇ ਵੀ ਨਾਮਵਰ ਨਾਮ ਨੇ, ਉਹਨਾਂ ਦੇ ਵਿੱਚ ਚਾਹੇ ਭਾਈ ਰਾਜੋਆਣਾ ਹੋਵੇ, ਚਾਹੇ ਉਹਨਾਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਹੋਵੇ, ਤੇ ਚਾਹੇ ਉਹਦੇ 'ਚ ਭਾਈ ਜਗਰੂਪ ਸਿੰਘ ਕਾਲਖ ਦੀ ਵੀ ਇਹ ਗੱਲ ਕੀਤੀ ਜਾਂਦੀ ਆ ਕਿ ਹਾਂਜੀ ਉਹਨੇ ਸੱਥ ਦੇ ਵਿੱਚ ਬੈਠੇ ਜਿਹੜੇ ਨੇ ਤਾਸ਼ ਖੇਡਦੇ ਬੰਦੇ ਮਾਰੇ ਆ, ਜਦਕਿ ਇਹ ਬਿਲਕੁਲ ਗਲਤ ਗੱਲ ਆ। ਮੇਰੇ ਹਿਸਾਬ ਦੇ ਨਾਲ ਭਾਈ ਜਗਰੂਪ ਸਿੰਘ ਕਾਲਖ, ਭਾਈ ਜੁਗਰਾਜ ਸਿੰਘ ਤੂਫਾਨ ਤੋਂ ਬਾਅਦ ਮਹਿਜ਼ ਇੱਕੋ ਇੱਕ ਖਾੜਕੂ ਹੋਊਗਾ ਜਿਹਦੀ ਸ਼ਹਾਦਤ ਦੇ ਉੱਤੇ ਉੱਥੋਂ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਇਕੱਠ ਕੀਤਾ ਸੀ। ਔਰ ਜਿਹੜੇ ਲੋਕਾਂ ਦੀ ਇਹ ਗੱਲ ਕਰ ਰਿਹਾ, ਮੈਨੂੰ ਅੱਜ ਵੀ ਮੇਰੇ ਕੁਝ ਇੱਕ ਦੋਸਤਾਂ ਨੇ ਇਹ ਖਬਰ ਦਿੱਤੀ ਹੈ ਕਿ ਜਿਨ੍ਹਾਂ ਦੀ ਗੱਲ ਪਿੰਕੀ ਕਰ ਰਿਹਾ ਕਿ ਉਹ ਸੱਥ ਦੇ ਵਿੱਚ ਬੈਠੇ ਤਾਸ਼ ਖੇਡਦੇ ਮਾਰ ਦਿੱਤੇ, ਉਹ ਇਸ ਤਰੀਕੇ ਨਾਲ ਨਹੀਂ ਸੀ, ਉਹ ਸ਼ਿਵ ਸੈਨਾ ਦੇ ਲੀਡਰ ਸਨ। ਔਰ ਇਹ ਉਹੀ ਸ਼ਿਵ ਸੈਨਾ ਦੇ ਲੀਡਰ ਨੇ ਜਿਨ੍ਹਾਂ ਦੀ ਇਹ ਗੱਲ ਕਰਦਾ ਵੀ ਹਾਂ ਉਹਨਾਂ ਤੋਂ ਮੈਂ ਲੁਧਿਆਣੇ 4 ਨੰਬਰ ਗੇਟ, ਯੂਨੀਵਰਸਿਟੀ ਦੇ 4 ਨੰਬਰ ਗੇਟ ਦੇ ਕੋਲ ਉਹਨਾਂ ਨੂੰ ਫੜਿਆ ਤੇ ਉਹਨਾਂ ਦੇ ਕਮਰੇ ਦੇ ਵਿੱਚ 4 ਸਟੇਨ ਗੰਨਾਂ ਮਿਲੀਆਂ, ਉਹਨਾਂ ਦੇ ਕਮਰੇ ਦੇ ਵਿੱਚ 38 ਕਿੰਨੇ 32 ਜਿਹੜੇ ਨੇ ਪਿਸਟਲ ਮਿਲੇ। ਹੁਣ ਕੀ ਪਤਾ ਇਹ ਉਸੇ ਹੀ ਇੱਕ ਗਰੋਹ ਦਾ ਹੀ ਹਿੱਸਾ ਹੋਵੇ ਜਿਹੜੇ ਬੰਦਿਆਂ ਦਾ ਉਦੋਂ ਕਤਲ ਕੀਤਾ, ਕਿਉਂਕਿ ਇਹ ਇੱਕ ਪੋਲੀਟੀਕਲ ਕਤਲ ਸੀਗਾ, ਨਾ ਕਿ ਸੱਥ ਦੇ ਵਿੱਚ ਜਿਹੜੇ ਬੈਠੇ ਨੇ ਤਾਸ਼ ਖੇਡਦੇ ਲੋਕ ਉਹ ਮਾਰ ਦਿੱਤੇ ਗਏ ਨੇ। ਹੁਣ ਮੈਂ ਇੱਥੇ ਕਹਿਣਾ ਇਹ ਚਾਹੁੰਦਾ ਕਿ ਕੁਝ ਇੱਕ ਇੰਕਸ਼ਾਫ ਹਾਂਜੀ ਖੁਲਾਸੇ ਕਰ ਰਿਹਾ ਉਹਦੇ ਨਾਂ ਹੇਠ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪਿੰਕੀ ਨੇ ਇਹੋ ਜਿਹੀਆਂ ਸਾਡੇ ਵਿੱਚ ਪਰੋਸ ਜਾਣੀਆਂ ਨੇ ਹਾਂਜੀ, ਜਿਨ੍ਹਾਂ ਦਾ ਕਿ ਸਾਡੇ ਵਿੱਚ ਪਾੜ ਪੈਣੇ ਨੇ, ਉਹਨਾਂ ਨਾਵਾਂ ਦੇ ਪਾੜ ਪੈਣੇ ਨੇ, ਉਹਨਾਂ ਨਾਵਾਂ ਕਰਕੇ ਪਾੜ ਪੈਣੇ ਨੇ। ਜਿਹੜੀ ਕਿ ਮੈਂ ਤਾਂ ਹੀ ਪਹਿਲਾਂ ਇਹ ਕਿਹਾ ਕਿ ਬੜੀ ਵਿਵੇਕ ਦੇ ਨਾਲ ਸਾਨੂੰ ਇਹ ਸਾਰਾ ਚੀਜ਼ ਫਾੜ ਕਰਨਾ ਪੈਣਾ ਕਿ ਕਿਹੜੀਆਂ ਗੱਲਾਂ ਸਹੀ ਹੋ ਸਕਦੀਆਂ, ਕਿਹੜੀਆਂ ਗੱਲਾਂ ਸਹੀ ਨਹੀਂ ਹੋ ਸਕਦੀਆਂ। ਔਰ ਦੂਸਰੀ ਗੱਲ ਹੋਰ ਵੀ ਸਾਨੂੰ ਇਹ ਦੇਖਣੀ ਪੈਣੀ ਹੈ ਇੱਕ ਬੜੇ ਸੰਤੁਲਨ ਮਨ ਦੇ ਨਾਲ, ਦਿਮਾਗ ਦੇ ਨਾਲ, ਕਿ ਜਦੋਂ ਬਹੁਤ ਵੱਡੇ ਜਿਹੜੀਆਂ ਮੂਵਮੈਂਟਸ ਚੱਲਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੰਦਰ ਖਾਤੇ ਉਹ ਹੁੰਦੀਆਂ ਨੇ ਜੀ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਕਿਸੇ ਖਾੜਕੂ ਨੇ ਕਿਸੇ ਕੈਟ ਦੇ ਨਾਲ ਜਾਣੇ ਅਣਜਾਣੇ 'ਚ ਹੱਥ ਮਿਲਾਇਆ ਜਾਂ ਕਿਸੇ ਨੇ ਫੋਨ ਕਰਕੇ ਕਿਸੇ ਅਫਸਰ ਦੇ ਨਾਲ ਕੋਈ ਗੱਲ ਕੀਤੀ ਆ, ਇਹਦਾ ਮਤਲਬ ਇਹ ਨਹੀਂ ਕਿ ਉਹ ਸਰਕਾਰੀ ਹੋ ਗਿਆ। ਹਾਂਜੀ, ਸਾਨੂੰ ਇਹ ਬਿਰਤਾਂਤ ਸਿਰਜਣ ਦੀ ਜ਼ਰੂਰਤ ਪੈਣੀ ਆ ਕਿ ਜੇਕਰ ਕੋਈ ਸਰਕਾਰੀ ਬੰਦਾ ਖਾਲਿਸਤਾਨੀ ਦੇ ਨਾਲ ਕੋਈ ਗੱਲ ਕਰਦਾ ਤੇ ਸਾਡਾ ਜਿਹੜਾ ਨੈਰੇਟਿਵ ਇੱਕ ਸਿਰਜ ਹੋਇਆ ਉਹ ਇਹ ਹੈ
ਕਿ ਲਓ ਜੀ ਉਹ ਬੰਦਾ ਸਰਕਾਰੀ ਹੋ ਗਿਆ। ਜਦ ਕਿ ਕੋਈ ਵੀ ਹਿੰਦੁਸਤਾਨੀ ਇਹ ਗੱਲ ਨਹੀਂ ਕਹਿੰਦਾ ਕਿ ਜੇਕਰ ਕੋਈ ਹਿੰਦੁਸਤਾਨੀ ਕਿਸੇ ਖਾਲਿਸਤਾਨੀ ਦੇ ਨਾਲ ਗੱਲਬਾਤ ਕਰਦਾ ਕੋਈ ਅਫਸਰ, ਤਾਂ ਉਹ ਹਿੰਦੁਸਤਾਨੀ ਇਹ ਨਹੀਂ ਕਹਿੰਦੇ ਕਿ ਲਓ ਜੀ ਇਹ ਜਿਹੜਾ ਸਰਕਾਰੀ ਅਫਸਰ ਉਹ ਖਾਲਿਸਤਾਨੀ ਹੋ ਗਿਆ। ਸਾਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਥੋੜਾ ਜਿਹਾ ਗੁਰੇਜ਼ ਕਰਕੇ ਜਿੰਨੇ ਕੁ ਵੀ ਉਹਨੇ ਇੰਕਸ਼ਾਫ ਕੀਤੇ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਹਨੇ ਉਹ ਚੀਜ਼ਾਂ ਅੱਗੇ ਲੈ ਕੇ ਆਉਂਦੀਆਂ ਨੇ ਜਿਹੜੀਆਂ ਕਿ ਸਾਨੂੰ ਪਤਾ ਸੀ, ਪਰ ਤਸਦੀਕ ਹੋਣੀਆਂ ਜਿਹੜੀਆਂ ਸੀ ਉਹ ਬਾਕੀ ਸਨ, ਜਿਹੜੀਆਂ ਕਿ ਪਿੰਕੀ ਨੇ ਆਪਣੇ ਮੂੰਹੋਂ ਉਹ ਗੱਲਾਂ ਤਸਦੀਕ ਕੀਤੀਆਂ ਵੀ ਨੇ। ਤੇ ਇੱਕ ਗੱਲ ਜਿਹੜੀ ਮੈਂ ਇੰਡੋਰਸ ਕਰਨੀ ਚਾਹੁੰਦਾ, ਕਿਉਂਕਿ ਬੀਇੰਗ PHU ਦਾ ਮੈਂ ਸਟੂਡੈਂਟ, ਤੇ ਮੈਂ ਇਹਦੀ ਜਿਹੜੀ ਦਹਿਸ਼ਤ ਦੇ ਨਜ਼ਾਰੇ ਨੇ ਉਹ ਦੇਖੇ ਨੇ, ਕਿਸ ਤਰੀਕੇ ਦੇ ਨਾਲ ਇਹ ਗੁੰਡਿਆਂ ਵਾਂਗ ਯੂਨੀਵਰਸਿਟੀ ਦੇ ਵਿੱਚ ਆਉਂਦਾ ਸੀ, ਕਿਸ ਤਰੀਕੇ ਦੇ ਨਾਲ ਇਹ ਜਿਹਨੂੰ ਚਾਹੁੰਦਾ ਸੀ ਫੜਦਾ ਸੀ, ਜਿਹਨੂੰ ਚਾਹੁੰਦਾ ਸੀ ਛੇੜਦਾ ਸੀ, ਔਰ ਜਿਸ ਤਰੀਕੇ ਨਾਲ ਆਲੇ ਦੁਆਲੇ ਦੇ ਵਿੱਚ ਇੱਕ ਇਹਦਾ ਪ੍ਰਭਾਵ ਸੀ ਜਾਂ ਇਹਦੀ ਇੱਕ ਦਹਿਸ਼ਤ ਸੀ, ਉਹ ਜਿਹੜਾ ਸਾਰੇ ਦਾ ਸਾਰਾ ਨਜ਼ਾਰਾ ਮੈਂ ਆਪਣੀਆਂ ਅੱਖਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਸਟੂਡੈਂਟ ਸੀ ਉਦੋਂ ਉਹ ਦੇਖਿਆ। ਔਰ ਇਹ ਗੱਲ ਇਹ ਸੋਚ ਲੈਣੀ ਸਾਡੇ ਵੱਲੋਂ ਵੀ ਠੀਕ ਆ, ਇਹ ਇੰਕਸ਼ਾਫ ਹੋਣੇ ਚਾਹੀਦੇ ਨੇ। ਇਹੋ ਜਿਹੇ ਇੰਕਸ਼ਾਫ ਈਵਨ ਮੈਂ ਤਾਂ ਇਹ ਵੀ ਕਹਾਂਗਾ ਕਿ ਜਿਹੜੇ ਕੈਟ, ਜਿਵੇਂ ਉਹ ਇਹ ਕਹਿ ਰਿਹਾ ਕਿ ਸੈਟਲ ਦੇ ਵਿੱਚ ਇੱਕ ਗੁਰਬਚਨ ਸਿੰਘ ਉਹਨਾਂ ਦਾ ਨਾਂ ਲੈਂਦਾ, ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਸਗੋਂ ਉਹਨੂੰ ਵੀ ਇਹ ਗੱਲਾਂ ਕਹਿਣੀਆਂ ਚਾਹੀਦੀਆਂ, ਬਾਹਰ ਆ ਕੇ ਇਹ ਕਹਿਣੀਆਂ ਚਾਹੀਦੀਆਂ ਕਿ ਹਾਂ ਮੇਰੇ ਤੋਂ ਇਹ ਚੀਜ਼ਾਂ ਦੀ ਗਲਤੀ ਹੋਈ। ਘੱਟੋ ਘੱਟ ਉਹ ਦੱਸੇ ਕਿ ਕਿਹੜੀਆਂ ਚੀਜ਼ਾਂ ਉਦੋਂ ਹੋਈਆਂ ਨੇ, ਕਿਹੜੇ ਲੋਕ ਸਨ ਜਿਨ੍ਹਾਂ ਨੇ ਦੂਸਰੇ ਜਿਹੜੇ ਖਾੜਕੂ ਸਿੰਘ ਸੀ ਉਹਨਾਂ ਦੀਆਂ ਮੁਖਬਰੀਆਂ ਕੀਤੀਆਂ। ਇਹ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣੀਆਂ ਚਾਹੀਦੀਆਂ, ਤਾਂ ਕਰਕੇ ਇਤਿਹਾਸ ਦੇ ਵਿੱਚ ਇਹ ਚੈਪਟਰ ਕਿਸੇ ਕੋਈ ਸਾਰਥਕ ਇੱਕ ਸਥਾਨ ਜਿਹੜਾ ਉਹ ਧਾਰਨ ਕਰ ਸਕੇਗਾ। ਨਹੀਂ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਔਰ ਮੈਂ ਪੋਸਟ ਵੀ ਪਾਈ ਸੀ ਕਿ ਇੱਕ ਨਵਾਂ ਵਰਤਾਰਾ ਜਿਹੜਾ ਹੈਗਾ ਆ ਉਹ ਸਾਡੇ ਵਿੱਚ ਖਿਲਾਰ ਦੇਣਾ, ਜਿਹਦੇ ਨਾਲ ਕਿ ਸਾਡੇ ਵਿੱਚ ਛਛੋ ਪੰਜਾ ਜਾਂ ਭੰਬਲ ਭੂਸਾ ਜਿਹੜਾ ਹੈਗਾ ਉਹ ਸਾਡੇ 'ਚ ਪਰੋਸਿਆ ਜਾਵੇਗਾ। ਜੀ ਬਿਲਕੁਲ। ਅਮਨਵੀਰ ਜੀ, ਕੁਇਕ ਕੁਐਸਚਨ, ਬਿਕੋਜ਼ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ। ਜਿਸ ਤੁਸੀਂ ਗੱਲ ਕੀਤੀ, ਬਹੁਤ ਸਾਰੇ ਤੁਸੀਂ ਰੀਅਲ ਫੈਕਟਸ ਦਿੱਤੇ ਨੇ ਜਿਹਦੇ ਉੱਪਰ ਅਸੀਂ ਸੋਚ ਸਕਦੇ ਹਾਂ। ਕਾਫੀ ਗੱਲਾਂ ਸਾਨੂੰ ਇੱਕ ਡਿਫਰੈਂਟ ਦਿਸ਼ਾ ਦੇ ਵੱਲ ਤੁਸੀਂ ਲੈ ਕੇ ਗਏ, ਡਿਫਰੈਂਟ ਐਂਗਲ ਵੱਲ ਲੈ ਕੇ ਗਏ ਹੋ। ਕਿਸ ਤਰ੍ਹਾਂ ਕਿ ਇਸ ਬੰਦੇ ਦੀ ਆਤਮਾ ਜਾਂ ਜ਼ਮੀਰ ਨੇ ਉੱਥੇ ਬੋਝ ਨਹੀਂ ਸੀ ਬਲਕਿ ਹੋਰ ਵੀ ਧੋਖਾ ਦੇ ਰਿਹਾ। ਕਿਸ ਤਰ੍ਹਾਂ ਇਹ ਤਾਂ ਸਾਨੂੰ ਯਕੀਨ ਕਰਨ ਦੀ ਜ਼ਰੂਰਤ ਹੈ, ਬਿਕੋਜ਼ ਕਾਫੀ ਸਾਰੀ ਸਾਡੇ ਜਥੇਬੰਦੀਆਂ ਜਾਂ ਸਾਡੇ ਵਕੀਲ ਨੇ ਪਿੱਛੇ ਲੱਗੇ ਹੋਏ ਨੇ। ਇਸ ਮੁੱਦੇ ਨੂੰ ਅਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ, ਪਰ ਸਾਨੂੰ ਦੇਖਣਾ ਚਾਹੀਦਾ ਪਹਿਲਾਂ ਕਿ ਅਗਰ ਇਹ ਬੰਦਾ ਸੱਚੀ ਭਰੋਸੇਯੋਗ ਹੈਗਾ ਕਿ ਨਹੀਂ ਹੈਗਾ। ਪਰ ਜਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਇੰਨਾ ਖੁਲਾਸਾ ਕਰ ਰਿਹਾ, ਹੀ ਡਿਡ ਓਨਲੀ 5%, ਦੇयर इज स्टिल 95% ਲੈਫਟ, ਜਿਹੜਾ ਇਹ ਖੁਲਾਸੇ ਕਰ, ਸਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਸਾਜ਼ਿਸ਼ ਹੈ? ਕਿਉਂ ਲੋਕ ਇਹ ਸਾਨੂੰ ਪਾਗਲ ਬਣਾਉਣ ਦੀ ਕਿਉਂ ਕੋਸ਼ਿਸ਼ ਕਰ ਰਿਹਾ? ਬਿਕੋਜ਼ ਕੀ ਸਿਰਫ ਇਹ ਪੈਸਾ ਹੀ ਬਟੋਰਨਾ ਚਾਹੁੰਦਾ ਹੈ ਸਰਕਾਰਾਂ ਦੇ ਕੋਲੋਂ, ਕਿ ਇਸ ਪਿੱਛੇ ਹੋਰ ਵੀ ਤੁਹਾਨੂੰ ਸਾਜ਼ਿਸ਼ ਲੱਗਦੀ ਹੈ? ਦੇਖੋ ਰੀਤ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਪਿੰਕੀ ਇੱਕ ਇਹੋ ਜਿਹਾ ਨਾਂ ਸੀ। ਪਿੰਕੀ ਕੋਈ ਆਮ ਨਾਮ ਨਹੀਂ ਸੀ। ਉਹਨਾਂ ਸਮਿਆਂ ਦੇ ਵਿੱਚ ਬਹੁਤ ਵੱਡੇ ਨਾਮ ਜਿਹੜੇ ਨੇ ਉਹ ਪਿੰਕੀ ਦੇ ਨਾਲ ਜੁੜਦੇ ਨੇ, ਜਿਹੜੇ ਉਹਨੇ ਸ਼ਹੀਦ ਕੀਤੇ ਨੇ ਜਾਂ ਕਰਵਾਏ ਨੇ। ਸੋ ਜਿਹੜੇ ਇਹ ਇੰਕਸ਼ਾਫ ਕਰ ਰਿਹਾ ਉਹਦੇ 'ਚ ਦੇਖੋ ਸਾਨੂੰ ਵਿਵੇਕ ਇਸੇ ਚੀਜ਼ 'ਚ ਵਰਤਣਾ ਪੈਣਾ ਕਿ ਕਿਹੜੀ ਗੱਲ ਜਿਹੜੀ ਹੈਗੀ ਆ ਉਹ ਸਾਡੀ ਕਸੌਟੀ ਦੇ ਉੱਤੇ ਖਰੀ ਉਤਰਦੀ ਆ, ਕਿਉਂਕਿ ਬਹੁਤ ਸਾਰੇ ਇਹ ਸ਼ਹੀਦਾਂ ਦੇ ਨਾਂ ਲੈ ਰਿਹਾ। ਹੁਣ ਸ਼ਹੀਦਾਂ ਨੇ ਤੇ ਆ ਕੇ ਸ਼ਹਾਦਤ ਦੇਣੀ ਨਹੀਂ ਹੈਗੀ, ਆਪਣੀ ਕੋਈ ਗਵਾਹੀ ਦੇਣੀ ਨਹੀਂ ਹੈਗੀ। ਸੋ ਸਾਨੂੰ ਆਪਣੀ ਕਨਵਿਕਸ਼ਨ ਜਿਹੜੀ ਹੈਗੀ ਆ ਉਹ ਪੱਕੀ ਕਰਨੀ ਪੈਣੀ ਆ ਕਿ ਹਾਂ ਬਹੁਤ ਸਾਰੀਆਂ ਜਿਹੜੀਆਂ ਇਹ ਗੱਲਾਂ ਇਸ ਤਰੀਕੇ ਨਾਲ ਸਾਡੇ ਵਿੱਚ ਖਿਲਾਰੇਗਾ ਜਿਹਦੇ ਨਾਲ ਭੰਬਲ ਭੂਸਾ ਬਣਿਆ ਰਵੇ। ਹੁਣ ਜਿਹੜੀਆਂ ਗੱਲਾਂ ਇਹ ਬਾਰ-ਬਾਰ ਸਹੁੰ ਖਾਣ ਦੀਆਂ ਇਹ ਕਰਦਾ ਵੀ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਨਾ, ਜੇ ਏਡਾ ਹੀ ਗੁਰੂ ਗ੍ਰੰਥ ਸਾਹਿਬ ਦਾ ਇਹਨੂੰ ਖੌਫ ਸੀ, ਫਿਰ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਬੰਦੇ ਇਹਨੇ ਆਮ ਜਿਨ੍ਹਾਂ ਨੂੰ ਮਾਰਿਆ ਗਿਆ, ਕਤਲ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਉਹ ਅਵਤਾਰ ਸਿੰਘ ਤਾਰੇ ਦੇ ਨਾਂ ਲੈਂਦਾ ਕਿ ਹਾਂ ਉਹਦਾ $70,000 ਜਿਹੜਾ ਕਬਜ਼ੇ 'ਚ ਕਰਨ ਦੇ ਲਈ ਉਹਨਾਂ ਦਾ ਕਤਲ ਕੀਤਾ ਗਿਆ। ਅਮਨਜੋਤ ਸਿੰਘ ਦਾ ਨਾਂ ਜਿਹੜਾ ਹੈਗਾ ਉਹ ਲਿਆ ਜਾਂਦਾ ਕਿ ਇਹ ਉਹਨੂੰ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਜਾਂ ਮਹਾਰਾਜ ਦਾ ਚੇਤਾ ਨਹੀਂ ਆਇਆ। ਸੋ ਬਹੁਤ ਸਾਰੀਆਂ, ਮੈਂ ਤਾਂ ਹੀ ਬਾਰ-ਬਾਰ ਇਹੀ ਕਹਿਣਾ ਚਾਹੁੰਦਾ, ਮੈਂ ਇਹ ਨਹੀਂ ਕਹਿੰਦਾ ਕਿ ਉਹ ਜਿਹੜੇ ਇੰਕਸ਼ਾਫ ਜਿਹੜੇ ਖੁਲਾਸੇ ਕਰ ਰਿਹਾ ਉਹ ਗਲਤ ਕਰ ਰਿਹਾ, ਪਰ ਮੈਂ ਇਹ ਕਹਿ ਰਿਹਾ ਕਿ ਉਹਨਾਂ ਖੁਲਾਸਿਆਂ ਦੇ ਨਾਲ ਉਹਦੀ ਜਿਹੜੀ ਆਪਣੀ ਸੋਚ, ਉਹਦੀ ਜਿਹੜੀ ਆਪਣੀ ਕਨਵਿਕਸ਼ਨ, ਜਿਹੜਾ ਉਹਦਾ ਆਪਣਾ ਪ੍ਰਭਾਵ ਉਹ ਉਹਨਾਂ ਖੁਲਾਸਿਆਂ ਦੇ ਵਿੱਚ ਉਹ ਜ਼ਰੂਰ ਛੱਡੇਗਾ, ਜਿਨ੍ਹਾਂ ਨੂੰ ਨਖੇੜ ਕੇ ਸਾਨੂੰ ਉਹ ਦੇਖਣਾ ਪੈਣਾ। ਇਹ ਨਾ ਹੋਵੇ, ਮੈਂ ਫੇਰ ਬਾਰ-ਬਾਰ ਇਹ ਕਹਿ ਰਿਹਾ, ਇਹ ਨਾ ਹੋਵੇ ਕਿ ਅਸੀਂ ਕਿਸੇ ਭੰਬਲ ਭੂਸੇ ਦਾ ਸ਼ਿਕਾਰ ਹੋ ਜਾਈਏ। ਔਰ ਇਹ ਵੀ ਗੱਲ ਮੈਂ ਬਿਲਕੁਲ ਨਹੀਂ ਕਹਿ ਰਿਹਾ ਕਿ ਜਿਹੜੇ ਉਹ ਖੁਲਾਸੇ ਕਰ ਰਿਹਾ ਉਹ ਖੁਲਾਸੇ ਗਲਤ ਨੇ, ਕਿਉਂਕਿ ਉਹ ਇੱਕ ਉਹਨਾਂ ਸਮਿਆਂ ਦੇ ਵਿੱਚ ਇੱਕ ਅਹਿਮ ਪੋਜੀਸ਼ਨ ਦੇ, ਭਾਵੇਂ ਕਿ ਉਹ ਸਬ ਇੰਸਪੈਕਟਰ ਜਾਂ ਇੰਸਪੈਕਟਰ ਦੇ ਰੈਂਕ ਦੇ ਉੱਤੇ ਸੀ, ਪਰ
ਉਹਨਾਂ ਸਮਿਆਂ ਦੇ ਵਿੱਚ ਪਿੰਕੀ ਦਾ ਨਾਂ ਜਿਹੜਾ ਸੀਗਾ ਪੁਲਿਸ ਮਹਿਕਮੇ ਦੇ ਵਿੱਚ ਔਰ ਪੁਲਿਸ ਦੀਆਂ ਸੱਥਾਂ ਦੇ ਵਿੱਚ ਜਿਹੜੀਆਂ ਇੱਕ ਜਿਵੇਂ ਅਜੀਤ ਸਿੰਘ ਸੰਧੂ ਸੀ ਜਾਂ ਅਜ਼ਹਾਰ ਆਲਮ ਸੀਗਾ, ਜਿਵੇਂ ਸੈਣੀ ਸੀ, ਉਸੇ ਤਰੀਕੇ ਦੇ ਨਾਲ ਜੇ ਉਹਨਾਂ ਦੇ ਬਰਾਬਰ ਨਹੀਂ ਤੇ ਉਹਨਾਂ ਦੇ ਘੱਟ ਵੀ ਨਹੀਂ ਸੀ ਲਿਆ ਜਾਂਦਾ। ਸੋ ਮੈਂ ਸਿਰਫ ਇਹ ਕਹਿ ਰਿਹਾ ਕਿ ਅਸੀਂ ਇੰਨੇ ਕੁ ਜਾਗਰੂਕ ਹੋਈਏ ਕਿ ਜਿਹੜੀਆਂ ਗੱਲਾਂ ਉਹ ਕਰ ਰਿਹਾ ਉਹਨੂੰ ਆਪਣੀ ਕਸੌਟੀ ਦੇ ਉੱਤੇ ਪਰਖ ਕੇ ਜ਼ਰੂਰ ਦੇਖੀਏ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਜਿਹੜੇ ਆਪਣੇ ਵਿਚਾਰ ਸਾਡੇ ਦਰਸ਼ਕ ਨਾਲ ਸਾਂਝੇ ਕੀਤੇ। ਹੁਣ ਟਾਈਮ ਵੀ ਸ਼ੋਰਟ ਹੈ, ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।